ਬੜੇ ਮਾਡਰਨ ਹੈ ਇਹ ਲੋਰੋ ਮੀਟਰ ਮੰਗਵਾਇਆ। ਲੋਰੋ ਮੀਟਰ ਮੰਗਾਇਆ। ਮੈਂ ਨਿਆਣਿਆਂ ਤੁਹਾਡੀ ਭੂਆ ਆ ਗਈ ਵੇ ਨਾਲ ਦੇ ਕੱਪੜੇ ਵੀ ਵੇਖ ਲੋ ਕਿਵੇਂ ਅੱਖਾਂ ਕੱਢ ਕੱਢ ਵੇਖਣ ਦੀ ਭੂਆ ਨੇ ਭੂਆ ਨੂੰ ਭਜਾਉਣ ਦੇ ਚੱਕਰਾਂ 'ਚ। ਭੂਆ ਦੇ ਚੱਕਰਾਂ ਚ ਲੋਕ ਬਣਦਾ ਕਿਹਦਾ? ਨਾ ਆਪਣਾ ਡਾਇਲੋਗ ਮਾਰੀਆ ਟੀ ਦਾ ਸੋਫ ਹੋਣਾ। अस्सलाम वालेकुम जी की हाल ने सोहणियो ते सोहणियो सोहणियो सवार है हो ठीक हो सारे सेहतां तबीयतां ठीक ने मिजाज ठीक ने मेरी बहनें मेरे भाई उनके बच्चे बच्चियां सब ठीक हैं अंकल आंटियां सब ठीक हैं सब ओके सब यस है। लो जी आज सुबह सुबह बेबे ने सानू दिता है उठा क्यों उठाया है ਆਪਾਂ ਬੇਬੇ ਦੀ ਜ਼ੁਬਾਨੀ ਜਾਣਦੇ ਆ। ਬੇਬੇ ਮੈਨੂੰ ਲੱਗਦਾ ਆਪ ਹੀ ਅਜੇ ਤੱਕ ਉੱਠੀ ਨਹੀਂ ਹੈ। ਜ਼ਰੂਰੀ ਸੀ ਨਾ ਬਣਦਾ ਸੀ ਹੁਣ ਅਗਲੇ ਕਹਿਣਗੇ ਸੱਦਿਆ ਤੇ ਹੁਣ ਟਾਈਮ ਨਾ ਆਏ ਨਹੀਂ। ਚਾਈ ਬੇਬੇ ਦੇ ਪੈਰ ਨਹੀਂ ਜ਼ਮੀਨ ਤੇ ਲੱਗਦੇ ਪਏ ਚੈੱਕ ਕਰੋ ਪੈਰ ਜ਼ਮੀਨ ਤੋਂ ਤਾਂ ਚਕੀਚੇ ਹੋਏ ਨੇ। ਕਿਉਂ ਚਕੀਚੇ ਹੋਏ ਨੇ? ਅੱਜ ਬੇਬੇ ਦੇ ਨੇ ਜੀ ਭਾਂਜੇ ਦਾ ਵਲੀਮਾ ਤੇ ਬੇਬੇ ਅੱਜ ਚਾਈ ਜ਼ਮੀਨ ਪੈਰ ਤੇ ਨਹੀਂ ਲਾ ਰਹੀ। ਬੇਬੇ ਨੇ ਜਾ ਕੇ ਖਾਣੀਆਂ ਰੋਟੀਆਂ ਤਾਂ ਬਾਹਰੋਂ ਵੇਖ ਲਓ। ਭਤੀਜਾ ਵੇ ਭਾਂਜਾ ਭਤੀਜਾ ਓਏ ਕੀ ਯਾਰ ਭਤੀਜਾ ਭਾਂਜਾ ਅੱਗਾ ਪਿਛੋ ਜਾਂਦਾ ਥੋੜਾ ਬਹੁਤ ਇੰਨਾ ਕਿ ਤੇ -19 ਦਾ ਫਰਕ ਹੋ ਹੀ ਜਾਂਦਾ ਤੇ ਮੈਨੂੰ ਨੀਂਦ ਚ ਠਾਇਆ ਨਾ ਤੇ ਨੀਂਦ ਚ ਬੇਬੇ ਵੀ ਬੈਠੀ ਆ ਵੇਖੋ ਝੂਲਣ ਡਈ ਬੈਠੀ। ਅਜੇ ਅੱਖਾਂ ਨੀਂਦ ਨਾਲ ਭਰੀਆਂ ਐ ਅੱਖਾਂ ਤੁਹਾਡੀਆਂ ਨੀਂਦ ਨਾਲ ਭਰੀਆਂ ਵੀਡੀਓ ਦੇ ਵਿੱਚ ਵੀ ਤੁਸੀਂ ਇੱਕ ਵਾਰੀ ਐ ਕਰ ਦੇਣਾ। ਤੇ ਹੁਣ ਬਾਬਾ ਜੀ ਹੁਣ ਆਪਾਂ ਕੁਇਕ ਰੈਡੀ ਹੋਣਾ ਠੀਕ ਹੈ 2 ਮਿੰਟ ਲਾ ਕੇ ਤੁਹਾਡੇ ਭਰਾ ਨੇ ਸ਼ਾਵਰ ਲੈਣਾ ਕੱਪੜੇ ਪਾਣੇ ਬੰਦਿਆਂ ਦੇ ਕੀ ਤਿਆਰ ਹੋਣਾ ਤਾਂ ਹੋਈ ਜਾਣਾ 2 ਸੈਕਿੰਡ ਦੇ ਤੇ ਬੇਬੇ ਦੀਆਂ ਤਿਆਰੀਆਂ ਕੱਪੜੇ ਪ੍ਰੈਸ ਚੁੰਨੀ ਪ੍ਰੈਸ ਠੀਕ ਹੈ ਮੇਕਅਪ ਦਾ ਸਮਾਨ ਰੈਡੀ ਪਿਆ। ਉਸ ਤੋਂ ਬਾਅਦ ਇਹ ਚੱਪਲ ਰੈਡੀ ਪਈ ਹੈ। ਵਾਹ ਬੜੇ ਗੁਲਾਬੇ ਅਰਕ ਰਾਏ ਜਾ ਰਹੇ ਰੋਜ਼ ਵਾਟਰ ਵਾਹ ਮੇਕਅਪ ਹੁੰਦਾ ਹੈ। ਵਾਹ ਰੋਜ਼ ਵਾਟਰ ਹੈ ਐਵੇਂ ਨਹੀਂ ਗੱਲਾਂ ਤੇ ਲਾਲੀ ਹੁੰਦੀ ਰੋਜ਼ ਵਾਟਰ ਛਿੜਕਦੀ ਮਾਈ ਰੋਜ਼ ਵਾਟਰ ਇੰਜ ਸ਼ਾਵਰ ਮਾਰਦੀ ਰੋਜ਼ ਵਾਟਰਾਂ ਦੇ। ਲੈ ਜੀ ਹੁਣ ਮਿੰਟ ਨਾਲ ਆਪਾਂ ਲਈਏ ਪਹਿਲੇ ਸ਼ਾਵਰ ਲੈ ਕੇ ਹੋਣਾ ਰੈਡੀ। ਅੱਜ ਆਪਾਂ ਕੁਝ ਲੈ ਕੇ ਤੇ ਨਹੀਂ ਨਾ ਜਾਣਾ ਮਿਠਾਈ ਤੇ ਕੱਲ ਲੈ ਕੇ ਸੀ ਅੱਜ ਤੇ ਸਿਰਫ ਆਪਾਂ ਬਸ ਆਪਾਂ ਅੱਜ ਜਾਣਾ ਜਾ ਕੇ ਨਿਉਂਦਰਾ ਪਾਣਾ ਠੀਕ ਹੈ। ਤੇ ਹੁਣ ਆਪਾਂ ਜਾਣਾ ਟੈਮੋ ਟੈਮਿੰਗ ਕਿਉਂਕਿ ਇਹ ਨਾ ਹੋਵੇ ਕਿ ਆਪਾਂ ਲੇਟ ਹੋ ਜਾਈਏ ਤੇ ਰੋਟੀ ਖੁੱਲ ਜਾਵੇ। ਰੋਟੀ ਨਹੀਂ ਖੁੱਲਣ ਦੇਣੀ। ਸ਼ਫੀਕ ਅਹਿਮਦ ਨੇ ਰੋਟੀ ਨਹੀਂ ਖੁੱਲਣ ਦੇਣੀ ਕਿਉਂਕਿ ਜਦੋਂ ਹੋਵੇ ਰੋਟੀ ਦਾ ਮਾਮਲਾ ਤੇ ਸ਼ਫੀਕ ਅਹਿਮਦ ਹੁੰਦਾ ਸਭ ਤੋਂ ਟੌਪ ਤੇ ਕਿਉਂਕਿ ਸ਼ਫੀਕ ਅਹਿਮਦ ਨੇ ਬਾਬਾ ਜੀ ਮੇਨ ਬੰਦਾ ਸ਼ਫੀਕ ਅਹਿਮਦ ਨੇ ਜਾ ਕੇ ਗਾਈਡ ਕਰਨਾ। ਪਹਿਲੇ ਇਹ ਡਿਸ਼ ਲਾਣੀ ਚਾਹੀਦੀ ਪਹਿਲੇ ਇਸ ਤਰ੍ਹਾਂ ਜਾਣਾ ਸ਼ਫੀਕ ਅਹਿਮਦ ਨੇ ਟੇਸਟ ਕਰਕੇ ਦੱਸਣਾ ਨਾਈ ਨੂੰ ਵਿੱਚ ਮਸਾਲਾ ਥੋੜਾ ਘੱਟ ਵੀਰਾ ਥੋੜਾ ਹੋਰ ਪਾ ਸ਼ਫੀਕ ਅਹਿਮਦ ਬਾਬਾ ਜੀ ਮੇਨ ਗੈਸਟ ਹੈ ਅੱਜ ਮੇਨ ਗੈਸਟ ਬੂਥਾ ਤੋਲਾ ਜਾ। ਚਲੋ ਹੁਣ ਤੁਹਾਡਾ ਭਰਾ ਜਾ ਕੇ ਤੇ ਬੂਥੇ ਨੂੰ ਪਹਿਲੇ ਧੋਵੇ ਪੂਰਾ ਛੰਡ ਲਈਏ। ਓਕੇ ਕਰੋ ਜੀ। A few moments later ਆਪਾਂ ਹੋ ਗਿਆ ਰੈਡੀ ਤੇ ਹੁਣ ਬੇਬੇ ਦਾ ਇਸ ਟਾਈਮ ਚੱਲ ਰਿਹਾ ਮੇਕਅਪ ਸ਼ੇਪ। ਮਾਂ ਜੀ ਬਾਬਾ ਜੀ ਜਿਸ ਤਰ੍ਹਾਂ ਰੈਡੀ ਹੁੰਦੇ ਨੇ ਤੇ ਹੁਣ ਆਪਾਂ ਨਿਕਲਣਾ ਬਸ ਤੁਹਾਡੇ ਪੁਰਾਣੇ ਕੱਪੜੇ ਛੱਪੜੇ ਪਹਿਨ ਲੈਣੇ ਠੀਕ ਹੈ। ਕੱਲ ਵਿਆਹ ਵਾਲੇ ਇਸ ਤੋਂ ਨਹੀਂ ਪਹਿਨੇ ਮੈਂ ਕਿਹਾ ਬੇਬੇ ਨੇ ਵੀ ਇਦਾਂ ਦੇ ਪਹਿਨਣੇ ਤੇ ਨਹੀਂ ਤੇ ਦੋਵਾਂ ਦਾ ਕੰਬੀਨੇਸ਼ਨ ਅਜੀਬ ਜਿਹਾ ਨਾ ਇੱਕੋ ਤਰ੍ਹਾਂ ਦੇ ਹੋਏ ਨਾ ਠੀਕ ਹੈ। ਮੈਂ ਕਿਹਾ ਅਲੱਗ ਪਾਣੇ ਕੱਲ ਮੈਂ ਨੀਲੇ 'ਚ ਪਾਏ ਸੀ ਬੇਬੇ ਸ਼ਾਇਦ ਨੀਲੇ 'ਚ ਪਾਏ ਜਾਂ ਕਾਲੇ 'ਚ ਪਾਏ ਪਤਾ ਨਹੀਂ ਬੇਬੇ ਕਿਹੜੇ ਕੱਪੜੇ ਪਾਉਂਦੀ ਹੈ। ਤੇ ਉਸ ਤੋਂ ਬਾਅਦ ਆਪਣੀ ਰਹਿ ਗਈ ਸਿਰਫ ਚੱਪਲੀ ਚੇਂਜ ਕਰਨ ਵਾਲੀ। ਹਾਲਾਂਕਿ ਮੇਰਾ ਮੂਡ ਹੈ ਐਸੇ ਚੱਪਲ 'ਚ ਜਾਣਾ ਨੂੰ ਲੇਕਿਨ ਬੇਬੇ ਨੇ ਮੈਨੂੰ ਗਾਲਾਂ ਕੱਢ ਛੱਡੀ ਨੇ ਇਸ ਚੱਪਲ 'ਚ ਜਾ ਨਹੀਂ ਦੇਣਾ। ਤੁਸੀਂ ਦੱਸੋ ਕਿ ਕਿਹਨੂੰ ਬਿਲਕੁਲ ਸਾਦਗੀ ਨਾਲ ਜਾਣਾ ਪਸੰਦ ਹੈ? ਬਿਲਕੁਲ ਇੰਨਾ ਸਾਦਾ ਕਿ ਬਸ ਲੋਕ ਕਹਿਣ ਇਹਦੇ ਕੋਲ ਕੁਛ ਹੈ ਹੀ ਨਹੀਂ। ਇੰਨਾ ਕੁ ਸਾਦਾ ਜਾਣਾ ਕਿਹਨੂੰ ਪਸੰਦ ਹੈ? ਮੇਰਾ ਵਸ ਚੱਲੇ ਤੇ ਮੈਂ ਟਰਾਊਜ਼ਰ ਸ਼ਰਟ 'ਚ ਚਲਾ ਜਾਵਾਂ। ਹੁਣ ਮੈਂ ਬਾਬਾ ਜੀ ਘੰਟਾ ਹੋ ਗਿਆ ਮੈਂ ਡਰਾਇਰ ਮਾਰੀ ਪਤਾ ਨਹੀਂ ਮੈਂ ਵਾਲ ਦੁਬਾਰਾ ਗਿੱਲੇ ਕੀਤੇ ਨੇ ਠੀਕ ਹੈ। 4 ਵਾਲ ਨੇ ਸਿਰ ਦੇ ਉੱਤੇ ਇਹੀ ਨਹੀਂ ਮੇਰੇ ਕੋਲ ਕਿਸੇ ਬੰਨੇ ਨੂੰ ਹੋ ਰਿਹਾ ਜੀਬ ਚੀਂਗਾ ਮਿੰਗਾ ਜਿਹੀਆਂ ਬਣ ਗਈਆਂ ਨੇ ਇਹਨਾਂ ਦੀਆਂ ਜੀ। ਜੁੱਤਾ ਸ਼ੁੱਤਾ ਆਪਾਂ ਪਾ ਲਿਆ ਠੀਕ ਹੈ ਤੇ ਬੇਬੇ ਹੋ ਗਈ ਰੈਡੀ। ਮਾਂ ਜੀ ਉੱਠ ਹੁਣ ਚੱਲੀਏ ਮਿੰਟ ਮਾਰੋ। ਬੇਬੇ ਬਾਬਾ ਜੀ ਇਹ ਬੇਬੇ ਨੇ ਦਿੱਤੀ ਅੱਜ ਵਲੀਮੇ ਦੀ ਫਾਈਨਲ ਲੁੱਕ। ਇਹ ਹੈ ਕੀ ਬਾਤ। ਜੁੱਤੀ ਤੁਸੀਂ ਪੁਰਾਣੀ ਪਾ ਲਈ ਕੱਲ ਵਾਲੀ ਨਵੀਂ ਸੀ ਪੁਰਾਣੀ ਇਹ ਵੀ ਇਹਦੇ ਨਾਲ ਤੇ ਮਤਲਬ ਤੁਸੀਂ ਕੱਲ ਵੀ ਇਹ ਪਾਈ ਸੀ ਅੱਜ ਤੁਸੀਂ ਵੇਖ ਲਓ। ਹੁਣ ਚੈੱਕ ਕਰ ਰਿਹਾ ਜੇ ਇਹ ਬੰਦ ਨਹੀਂ ਹੋ ਰਹੀ ਹੈ ਮੇਰੇ ਵਾਸਤੇ ਛੱਡੀ ਹੈ ਕਿ ਬੰਦ ਹੋ ਕੇ ਖੁੱਲ ਗਈ ਹੈ? ਬੰਦ ਕੀਤੀ ਨਹੀਂ ਹਜੇ। ਬੰਦ ਕੀਤੀ ਨਹੀਂ ਬੰਦ ਹੋਈ ਨਹੀਂ ਗਈ। ਪੈਰਾਂ 'ਚ ਜੁੱਤੀਆਂ ਛੋਟੀਆਂ ਬੇਬੇ ਦੇ ਕੱਪੜੇ ਛੋਟੇ ਠੀਕ ਹੈ। ਆ ਛੋਟੀ ਹੋਈ ਵੀ ਤੁਹਾਨੂੰ ਅੱਜ ਉੱਤੋਂ ਖੁੱਲ ਜਾਂਦੀ ਆਪਣੇ ਆਪ ਉੱਤੋਂ ਜਿਹੜੀ ਖੁੱਲ ਜਾਂਦੀ ਆਪਣੇ ਆਪ ਠੀਕ ਹੈ। ਤੇ ਬੇਬੇ ਨੇ ਹਜੇ ਵੀ ਕਹਿ ਦੋ ਨਾ ਮੈਂ ਕਿਹਾ ਬੇਬੇ ਡਾਈਟਿੰਗ ਸ਼ੁਰੂ ਕਰ ਦੋ ਠੀਕ ਹੈ। ਆਪਾਂ ਕੋਈ ਡਾਈਟੀਸ਼ੀਅਨ ਕੋ ਪਲਾਨ ਲੈ ਲਈਏ ਆਪਾਂ ਪ੍ਰੋਪਰ ਚੱਲ ਲਈਏ ਨਾ ਦਫਾ ਮਾਰ ਇਹਨਾਂ ਨੂੰ। ਅਸੀਂ ਸਾਰੀ ਉਮਰ ਸਾਡੇ ਵੜਕਿਆਂ ਨੇ ਕਿਤੇ ਡਾਈਟਿੰਗਾਂ ਕੀਤੀਆਂ ਨੇ ਅਸੀਂ ਆਪੇ ਹੋ ਜਾਣਾ 2 ਦਿਨ ਅਸੀਂ ਗਰਮੀ ਹੋਈ ਨਾ ਵੇਖੀ ਕੀ ਪਤਾ ਕੀ ਕਹਿਣਾ ਆ 2 ਦਿਨ ਗਰਮੀ ਆਈ ਨਾ ਜਦੋਂ ਪਸੀਨਾ ਆਇਆ ਤੇ ਆਪੇ ਇੰਜ ਕਰਕੇ ਅਸੀਂ ਪਤਲੇ ਆਣਾ ਖੋਰ ਕੇ ਮੈਂ ਅੱਜ ਤੱਕ ਨਹੀਂ ਪਤਲਾ ਆਇਆ ਖੋਰ ਕੇ। ਹੁਣ ਇਹਨੂੰ ਕਿਤਾ ਕੀਤੀ ਤੁਸੀਂ ਉੱਤੇ ਲੈਣਾ ਹਾਏ ਤੇ ਆ ਚਾਦਰ ਜੋ ਲੈਣੀ ਆ ਰਾਹ ਚੋਂ ਨਾ ਲੈਣਾ। ਮਾਂ ਜੀ 1:30 ਵੱਜ ਗਿਆ ਮਿੰਟ ਮਾਰੋ ਉੱਠੋ ਹੁਣ ਤੁਰੋ ਇਹ ਨਾ ਵੇਸ ਤੋਂ ਪਹਿਲੇ ਰੋਟੀ ਖੋਲਦੀ ਹੋਵੇ। 1:30 ਦਾ ਟਾਈਮ ਹੋ ਗਿਆ 2 ਵਜੇ ਦਾ ਟਾਈਮ ਹੈ ਉਹਦਾ ਵਲੀਮੇ ਦਾ ਕੀ ਕਰਾਂ ਪਲੇਟਾਂ ਨਹੀਂ ਚਟਣੀਆਂ 2 ਵਜੇ ਦਾ ਟਾਈਮ ਹੈ ਵਲੀਮੇ ਦਾ ਤੇ ਬਾਹਰ ਸਿਖਰ ਦੁਪਹਿਰ ਚੜੀ ਵੀ ਤੇ ਮੈਨੂੰ ਇਸ ਟਾਈਮ ਇੰਨੀ ਕਿ ਨੀਂਦ ਆਈ ਵੀ ਹੈ ਨਾ ਕਸਮੇ ਮੈਨੂੰ ਹਰ ਸ਼ੈ ਭੁੱਲੀ ਵੀ ਮੇਰਾ ਬਾਰ ਦਿਲ ਕਰਦਾ ਕਿ ਮੈਂ ਸੋ ਜਾਵਾਂ। ਮੈਂ ਤੁਹਾਨੂੰ ਬਿਹਤਰ ਗੱਲ ਦੱਸਾਂ ਆਪਾਂ ਸੋ ਜਾਈਏ ਠੀਕ ਹੈ ਤੇ ਜਿਹੜਾ ਨਾ ਸ਼ਾਮ ਨੂੰ ਉੱਠ ਕੇ ਜਾ ਕੇ ਉਹਨਾਂ ਨਾਲ ਮਿਲ ਆਵਾਂਗੇ ਤੇ ਨਾਲੇ ਸਲਾਮੀ ਸਲੂਮੀ ਪਾ ਦਿਆਂਗੇ। ਕੀ ਖਿਆਲ ਹੈ? ਮੇਰੇ ਨਾਲ ਜਾਣਾ ਤੇ ਚੱਲ ਨਹੀਂ ਜਾਣਾ ਤੇ ਮੈਨੂੰ ਦੱਸ ਦੇ ਮੈਂ ਨਾ ਜਾਵਾਂ।
ਨੀਂਦ ਬੜੀ ਆਈ ਮੈਂ ਕਹਿੰਦਾ ਇਸ ਟਾਈਮ ਨਾ ਹਰ ਚੀਜ਼ ਤੋਂ ਜ਼ਰੂਰੀ ਨੀਂਦ ਹੈ। ਜਦੋਂ ਤੁਹਾਨੂੰ ਨੀਂਦ ਆਈ ਹੁੰਦੀ ਨਾ ਉਸ ਟਾਈਮ ਬੰਦੇ ਨੂੰ ਹਰ ਚੀਜ਼ ਬੰਦਾ ਕਹਿੰਦਾ ਤਰਕ ਕਰ ਦਿਓ ਤੇ ਮੈਨੂੰ ਨੀਂਦ ਪੂਰੀ ਕਰ ਲੈਂਦਾ। ਕਸਮ ਹੈ, ਹਾਲਾਂਕਿ ਮੈਂ ਅੱਜ ਸਵੇਰ ਜਲਦੀ ਉੱਠਿਆ ਤੇ ਆਪਣੇ ਆਪ ਹੀ ਅੱਖ ਖੁੱਲੀ ਫਿਰ ਉੱਠਿਆ, ਪਤਾ ਨਹੀਂ ਕੀ ਮਸਲਾ ਹੈ। ਕਿਉਂਕਿ ਉੱਠਿਆ ਮੈਂ ਤਦ ਸੀ ਕਿਉਂਕਿ ਬੇਬੇ ਉਸ ਟਾਈਮ ਜਿਹੜਾ ਨਾ ਭਾਂਡੇ ਧੋਣ ਡਈ ਸੀ ਤੇ ਬੇਬੇ ਭਾਂਡਿਆਂ ਦਾ ਖੜਖੜ ਹੋਇਆ 2-4 ਵਾਰ ਮੇਰੀ ਖੁੱਲ ਗਈ ਅੱਖ। ਠੀਕ ਹੈ, ਮੈਂ ਉੱਠ ਪਿਆ ਤੇ ਉਸ ਤੋਂ ਬਾਅਦ ਹੁਣ ਮੈਨੂੰ ਦੂਸਰੀ ਦਫਾ ਇੰਨੀ ਕਿ ਸਖਤ ਨੀਂਦ ਆਈ ਜਾ ਰਹੀ ਹੈ ਨਾ ਕਿ ਇੰਤਹਾ ਹੋਈ ਵੀ ਮੇਰੀ। ਅਗਰ ਤੁਸੀਂ 5 ਮਿੰਟ ਦੇ ਵਿੱਚ ਨਾ ਹਿੱਲੇ ਤੇ ਮੈਂ ਸੋ ਜਾਣਾ, ਨਹੀਂ ਤਾਂ ਉੱਠੋ 40 ਮਿੰਟ ਬਾਅਦ। ਤਿਆਰ ਬਣੀ ਸੀ ਇਹੀ ਤੁਸੀਂ ਤਿਆਰੀਆਂ 12 ਵਜੇ ਤੇ ਕਹਿ ਰਹੇ ਜੇ, 12 ਵਜੇ ਬੇਬੇ ਕਹਿ ਰਹੀ ਮੈਂ ਤਿਆਰ ਬੈਠੀ। ਠੀਕ ਹੈ, ਮੈਂ ਉੱਠ ਕੇ ਆ ਵੇਖ ਲਾ, ਮੈਂ ਜਦੋਂ ਮੈਂ ਤਿਆਰ ਬੈਠੀ ਮੈਂ ਤੁਰਨ ਲੱਗਦਾ ਮੈਨੂੰ ਆ ਕਰ ਦੇ, ਮੈਂ ਤੁਰਨ ਲੱਗਦਾ ਮੈਨੂੰ ਆ ਕਰ ਦੇ। ਇੱਕ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਡੀ ਆ ਵੇਖ ਲਾ ਮਤਲਬ ਤੇ ਟਿਕਨ ਤੇ ਦੇਣਾ ਹੀ ਨਹੀਂ ਨਾ, ਕਿਤੇ ਟਿਕਨ ਤੇ ਦੇਣਾ ਹੀ ਨਹੀਂ ਔਲਾਦ ਨੂੰ। ਕਰ ਲੱਗਾ ਇਹਨਾਂ ਠੀਕ ਹੈ, ਆ ਲੋ ਫੜੋ ਇਹਦੇ ਚ ਪਾ ਦਰ ਫਿਟੇ ਵੀ ਹੁਣ ਸਪੀਡਾਂ ਦੇ ਵਿੱਚ ਬੰਦੇ ਨੂੰ ਇਹੀ ਲੱਭਦਾ ਨਾ ਹੁਣ ਛਾਪਰ ਉਹਦੇ ਮਗਰ ਪਿਆ ਉਹ ਛਿਪਰੇ ਜਿਹਾ। ਪਤਾ ਨਹੀਂ ਇੱਕ ਤੇ ਕੀ ਗੁੱਥੂ ਮੁੱਥੂ ਕੀਤਾ ਪਿਆ ਸਾਡੇ ਦੁਨੀਆ ਜਾਂਦੀ। ਹਰ ਪੁਰਾਣਾ ਕਲੀੜਾ ਹਰ ਪੁਰਾਣੀ ਟਾਕੀ ਇਹਦੇ ਚ ਤੁੰਨੀ। ਹੁਣ ਕੀ ਕਿੱਥੋਂ ਲੱਭੇ ਬੰਦਾ ਕਿੱਥੋਂ? ਸਾਡੇ ਕਾਵਾਂ ਨੂੰ ਪਤਾ ਨਹੀਂ ਇੱਥੇ ਗੰਦ ਮਾਰਨ ਨੂੰ ਆਉਂਦੀ। ਜਦੋਂ ਬੂਹਾ ਸਾਫ਼ ਕਰ ਲੈਣਾ ਡੇਲੀ ਉੱਤੇ ਬਹਿੰਦੇ ਨੇ ਉਹ ਉੱਥੇ ਬਿਲਕੁਲ ਉੱਪਰ। ਠੀਕ ਹੈ, ਤੇ ਇੱਥੇ ਆ ਕੇ ਗੰਦ ਮਾਰਦੇ ਨੇ, ਸਾਰੇ ਦਾ ਸਾਰਾ ਗੰਦ ਭਰ ਦਿੰਦੇ ਨੇ ਕਿਉਂਕਿ ਗੋਲਾਂ ਖਾਧੀ ਜਾਂਦੇ ਨੇ ਉਧਰੋਂ, ਇੱਥੇ ਆ ਕੇ ਗੰਦ ਸੁੱਟੀ ਜਾਂਦੇ ਨੇ। ਮਾਂ ਜੀ ਧੁੱਪ ਬਾਹਰ ਕਿੱਡੀ ਤੇਜ਼ ਹੋਈ ਪਈ ਸਿਖਰ ਦੁਪਹਿਰ। ਮਾਂ ਜੀ ਧੁੱਪ ਬਹੁਤ ਜ਼ਿਆਦਾ ਤੇਜ਼ ਹੈ। ਮੈਂ ਹਜੇ ਵੀ ਤੁਹਾਨੂੰ ਕਹਿਣਾ ਹੈ ਕਿ ਸੋਚ ਲਓ, ਮੈਂ ਹਜੇ ਵੀ ਤੁਹਾਨੂੰ ਕਹਿਣਾ ਹੈ ਕਿ ਨਾ ਜਾਓ। ਧੁੱਪ ਬਾਹਰ ਬਹੁਤ ਜ਼ਿਆਦਾ ਇੰਤਹਾ ਦੀ ਧੁੱਪ ਤੇਜ਼ ਹੈ। ਅੱਗ ਬਲਣ ਡਈ ਅੱਗ ਬਲਣ ਡਈ ਹੈ। ਜਦੋਂ ਤੁਸੀਂ ਬਾਹਰ ਨਿਕਲਣਾ ਇੱਥੋਂ ਤੁਹਾਨੂੰ ਲੱਗ ਪਤਾ ਜਾਣਾ ਕਿੰਨੀ ਤੇਜ਼ ਅੱਗ ਹੈ। ਚਲੋ ਉੱਠੋ, ਬੇਬੇ ਨੇ ਇੱਧਰ ਬਾਬਾ ਜੀ ਆਊਟਫਿਟ ਲਈਏ ਕੋਈ ਇੰਜਨ ਦੀ ਧੁਲੇਮੀਆਂ ਵਾਸਤੇ ਲਿਆ ਇੰਜਨ ਤੋਂ ਕੋਈ ਪੈਂਟ ਸ਼ਰਟ ਲਈਏ ਹੈ। ਲੈ ਕਹਿੰਦੀ ਆਹੋ ਮਿੰਟ ਮਾਰ ਬੇਬੇ ਆ ਜਾ ਹੁਣ ਕੱਢੀ ਮੋਟਰਸਾਈਕਲ। ਚਲੋ ਜੀ ਅੱਲਾ ਦੇ ਵਾਲੀ ਹੋਈ ਨਿਕਲਦੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅੱਲਾਹੁ ਲਾ ਇਲਾਹਾ ਇਲੱਲ੍ਲਾਹ। ਮਾਰ ਲਓ ਮਿੰਟ ਮਾਰ ਲਓ ਤੁਰ ਪਓ ਹੁਣ ਵੇਖ ਲਓ ਪਰਸ ਪੁਰਸ ਪੜੀ ਤੇ ਮਿੰਟ ਮਾਰੋ ਯਾਰ ਬਹੁਤ ਪਿੱਛੇ ਬਹੁਤ ਜ਼ਿਆਦਾ ਲੇਟ ਹੋ ਗਏ। ਅੱਗੇ ਨੂੰ ਮੈਂ ਕਿੱਥੇ ਮੈਂ ਟੈਂਕੀ ਦੇ ਉੱਤੇ ਅੱਗੇ ਬੈਠਾ ਚੈੱਕ ਕਰੋ। ਮੈਂ ਟੈਂਕੀ ਦੇ ਉੱਤੇ ਅੱਗੇ ਬੈਠਾ ਢੱਕਣ ਦੇ ਉੱਤੇ ਚੜ ਗਿਆ ਅਜੇ ਵੀ ਅੱਗੇ ਅੱਛਾ ਬਹਿ ਲੈਂਦੇ ਬਾਅਦ ਵਿੱਚ ਕੀ ਥਾਂ ਬਚਣੀ ਬਹਿ ਲੈਂਦੇ ਤੇ ਫਿਰ ਪਿੱਛੇ ਹੋ ਜੀ। ਮੈਂ ਟੈਂਕੀ ਦੇ ਉੱਤੇ ਬਹਿ ਕੇ ਜਾਣਾ ਹਜੇ ਵੀ ਮਾਂ ਕਹਿੰਦੀ ਲੈ ਮੈਨੂੰ ਬਹਿ ਲੈਂਦੇ ਫਿਰ ਪਿੱਛੇ ਹੋ ਜੀ। ਪਿੱਛੇ ਥਾਂ ਬਚਣੀ ਭਲਾ ਪਿੱਛੇ ਕਿਹੜਾ ਆਪਾਂ ਟਰੱਕ ਬੰਨੇ ਆ। Later. ਲੋ ਜੀ ਪਹਿਲੇ ਆਇਆ ਦੂਸਰੇ ਮਾਮੂ ਘਰੇ ਇਧਰ ਮੋਟਰਸਾਈਕਲ ਖੜੀ ਕੀਤੀ ਹੈ ਤੇ ਕੱਪੜੇ ਛਪੜੇ ਰੱਖੇ ਨੇ। ਠੀਕ ਹੈ, ਤੇ ਮੁੰਡੇ ਨੇ ਦੇ ਦਿੱਤਾ ਲਾਣ। ਕਹਿੰਦਾ ਜੀ ਰੋਟੀ ਸ਼ਫੀਕ ਅਹਿਮਦ ਖੋਲ ਕੇ ਤੇ ਤੇਰਾ ਵੇਟ ਤੇ ਤੈਨੂੰ ਗਾਲਾਂ ਪੈਣ ਦਾ ਫੁੱਲ ਪ੍ਰੋਗਰਾਮ ਹੈ। ਠੀਕ ਹੈ, ਅੱਛਾ ਇੱਥੇ ਲਾਈਆਂ ਕਹਿੰਦਾ ਤੈਨੂੰ ਗਾਲਾਂ ਪੈਣ ਦਾ ਜਿਹੜਾ ਨਾ ਫੁੱਲ ਪ੍ਰੋਗਰਾਮ ਹੈ ਕਿ ਤੂੰ ਲੇਟ ਕਰਾਇਆ। ਮੈਂ ਕਿਹਾ ਚਲੋ ਹੁਣ ਪਾਣੀ ਸਬਜ਼ੀ ਬਾਅਦ ਚ ਵੇਚ ਲਿਆ ਯਾਰ ਚਲਾਇਆ ਜੀ। ਅਸੀਂ ਅਜੇ ਪਹੁੰਚੇ ਆ ਤੇ ਜਿਹੜੇ ਖਾਣ ਪੀਣ ਦਾ ਬੰਦੋਬਸਤ ਕਰਾਂ ਨਾ ਵੇਖੋ ਜਗ੍ਹਾ ਜੁਗਾ ਬਣਾਈ ਬੈਠੇ ਨੁਕਰਾਂ ਨਾਕਰਾਂ ਮੱਲੀ ਬੈਠੇ ਨੇ ਤੇ ਉਹਨੇ ਮੈਨੂੰ ਪਹਿਲੇ ਕਹਿ ਛੱਡਿਆ ਉੱਥੇ ਇਹ ਭਾਈ ਇਹ ਜਿਹੜਾ ਨਾ ਵੇਟਰ ਆਪਾਂ ਤੁਹਾਡੇ ਨਾਲ ਹੀ ਖਾਵਾਂਗੇ। ਠੀਕ ਹੈ, ਵੇਟਰ ਤੁਸੀਂ ਬੜੇ ਲਾਸ਼-ਪਾਸ਼ ਕਰਕੇ ਰੱਖੇ ਨੇ ਹੈ ਐਵੇਂ ਬੜੇ ਮਾਡਰਨ ਵੇਟਰ ਹੈ। ਲੋਰੋ ਵੇਟਰ ਮੰਗਾਇਆ ਮਾਡਰਨ ਵੇਟਰ। ਲੈ ਜੀ ਕੀ ਬਾਤ ਹੈ, ਕੀ ਬਾਤ। ਇਹ ਕੀ ਠੁਮਕੇ ਲਾ ਕੇ ਸਰਵ ਕਰਦਾ ਆ ਲੈ। ਪਹਿਲੇ ਲੜਾਈ ਹੋ ਗਈ ਲੈਗ ਪੀਸ ਤੇ ਲੜਾਈ ਖਾਣਾ ਹੈ ਤੂੰ ਇਹ ਭਾਈ ਹੱਡੀ ਵੀ ਖਾਣੀ ਹੈ। 3 hours later. ਲੋ ਜੀ ਉਧਰੋਂ ਵਿਆਹ ਭੁਗਤ ਗਿਆ ਤੇ ਹੁਣ ਅਸੀਂ ਆ ਗਏ ਵੱਡੇ ਮਾਮੂ ਵੱਲ। ਮੈਂ ਕਿੱਥੇ ਗਏ ਜ਼ੋਰ ਦੀ ਆਵਾਜ਼ ਮਾਰੋ ਇੰਨੀ ਆਵਾਜ਼ ਜਾਂਦੀ ਉਹਨਾਂ ਨੂੰ। ਮੈਂ ਨਿਆਣਿਆਂ ਤੁਹਾਡੀ ਭੂਆ ਆ ਗਈ ਵੇ ਭੂਆ ਆ ਗਈ ਵੇਖੋ ਭੂਆ ਜਿਹੜੀ ਹੈ ਨਾ ਭੂਆ ਝੋਲੇ ਵਾਲੇ ਭੂਆ ਕੱਪੜੇ ਲੈ ਆਈ। ਹੁਣ ਤੁਹਾਨੂੰ ਪਤਾ ਲੱਗ ਜੇ ਹੁਣ ਨਹੀਂ ਭੂਆ ਜਾਂਦੀ, ਹੁਣ ਨਹੀਂ ਭੂਆ ਜਾਣ ਵਾਲੀ। ਆ ਲੋ ਇਹ ਆ ਗਏ ਭਜਾਉਣ ਵਾਸਤੇ। ਹੁਣ ਨਹੀਂ ਭੂਆ ਜਾਂਦੀ, ਭੂਆ ਸਮਾਨ ਚੱਕ ਲਿਆਈ ਹੈ। ਵੇਖੋ ਕਿਵੇਂ ਗੁੱਸੇ ਨਾਲ ਭੂਆ ਦੇ ਨਾਲ ਦੇ ਕੱਪੜੇ ਵੀ ਵੇਖ ਲੋ ਕਿਵੇਂ ਅੱਖਾਂ ਕੱਢ ਵੇਖਣ ਦੀ ਭੂਆ ਨੇ ਭਜਾਉਣ ਦੇ ਚੱਕਰਾਂ 'ਚ। ਭੂਆ ਦੇ ਚੱਕਰਾਂ 'ਚ ਮੈਂ 3 ਘੰਟੇ ਉੱਥੇ ਸੁੱਤੀ ਪਈ। ਮੈਂ ਸਮਝਦੀ ਸੀ ਭੂਆ ਪਤਾ ਨਹੀਂ ਕਿੱਥੇ ਚਲੀ ਗਈ। ਭੂਆ ਨੇ ਸਾਰੇ ਖਾਨਦਾਨ ਨੂੰ ਹੱਥ ਲਾਉਣਾ ਸੀ। ਹੱਥ ਲਾ ਲੋ ਕੇ ਮੱਖਣ ਛੇਕਰ ਇਹ ਨਾ ਪੜਨ ਦੇ ਬਹਾਨੇ ਨੇ। ਹੁਣ ਭੂਆ ਤੇ ਨਹੀਂ ਪਾਉਣਾ ਨਾ ਪੜਨ ਦੇ ਬਹਾਨੇ। ਜਦੋਂ ਅਸੀਂ ਪੜਨਾ ਨਾ ਸਾਨੂੰ ਪੜਨ ਦਾ ਨੀਂਦ ਕਿਉਂ ਆਮਨਾ ਇੰਜ ਹੀ ਹੈ ਨਾ। ਜਿਹੜਾ ਬੰਦੇ ਨਹੀਂ ਪੜਨਾ ਉਹਨਾਂ ਨੂੰ ਨੀਂਦਾਂ ਆਉਂਦੀਆਂ। ਨਹੀਂ ਜੀ ਭੂਆ ਚੱਕ ਲਿਆਈ ਹੁਣ ਕੱਪੜੇ ਜੁੱਲੀ ਬਿਸਤਰਾ ਭੂਆ ਚੱਕ ਲਿਆ। ਭੂਆ ਨੂੰ ਇੱਕ ਕਮਰਾ ਦੇ ਦਿਓ, ਭੂਆ ਨੂੰ ਇੱਕ ਕਮਰਾ ਦੇ ਦਿਓ ਬਸ। ਠੀਕ ਹੈ, ਤੇ ਭੂਆ ਕਹਿੰਦੀ ਹੁਣ ਬਸ ਸਾਰੇ ਬਾਲ ਬੱਚੇ ਪੂਰੇ ਖਾਨਦਾਨ ਇਕੱਠਾ ਕਰੋ ਤੇ ਭੂਆ ਦੀਆਂ ਲੱਤਾਂ ਤੇ ਬਾਹਾਂ ਤੇ ਪੈਰ ਘੁੱਟੋ, ਭੂਆ ਦੇ ਰਗੜੇ ਕੱਢ ਦਿਓ। ਭੂਆ ਇਹਨਾਂ ਦਾ ਸਮਾਨ ਜਿੰਨਾ ਵੀ ਪਿਆ ਨਾ ਇੱਥੇ ਉਹਨਾਂ ਕੋਲ ਲੈ ਜਾਓ ਤੇ ਕਿਤਾਬਾਂ ਕਤੂਬਾਂ ਬਸ ਪਰੇ ਹੋ ਜਾਓ। ਹੁਣ ਆ ਭੂਆ ਦਾ ਇਹ ਆ ਗਈ ਜੇ ਭੂਆ ਆ ਲੈ ਜੀ। ਭੂਆ ਦੇ ਨਾਲ ਰਾਤ ਇੱਥੇ ਅਸੀਂ ਕੱਢਣੀ ਹੈ। ਅੱਛਾ ਹਾਂ ਲੈ ਜੀ ਭੂਆ ਆ ਗਈ ਹੈ। ਹੁਣ ਭੂਆ ਦੇ ਖਿਦਮਤਾਂ ਕਰ ਲੋ, ਜੰਨਤ ਕਮਾ ਲੋ। ਜੰਨਤ ਮਾਵਾਂ ਤੋਂ ਬਾਅਦ ਜੰਨਤ ਭੂਆ ਦੇ ਪੈਰਾਂ ਥੱਲੇ ਆ। ਹਾਂ ਅੱਛਾ ਜੀ ਨੀ ਨਿੱਕੀਆਂ ਚੁੰਡੀਆਂ ਫੜ ਲਾ ਭੂਆ ਦੀਆਂ ਲੱਤਾਂ ਲੁੱਤਾਂ ਕੋਈ ਕਮਾਲਾ ਜੰਨਤ ਤੂੰ ਹੀ। ਕਰੋ। ਉਹ ਵੇਖ ਕਿਵੇਂ ਵੱਟ ਚੜਿਆ ਇੰਨਾ ਵੱਟ ਹੈ। ਗਰਮੀ ਬੜੀ ਅੱਗੇ ਇੰਨਾ ਵੱਟ ਨਹੀਂ ਚੱਕਾ। ਮੈਂ
ਸ਼ੁਕਰ ਕਰੋ ਆਪਣਾ ਪਈ ਭੂਆ ਹਾਏ ਹੱਥ ਲਾਉਂਦੇ ਆ ਹਾਏ ਵੇ ਭੂਆ ਨੂੰ ਠੰਡਾ ਪਾਣੀ ਪਿਆਓ ਨਹੀਂ ਧੀਓ ਭੂਆ ਨੂੰ ਡੋ ਪੈਂਦੇ ਸਾਡੀ ਭੂਆ ਦਾ ਗਲਾ ਖਰਾਬ ਹੋ ਜਾਂਦਾ ਠੰਡਾ ਪਾਣੀ ਭੂਆ ਨੂੰ ਡੋ ਪੈਂਦੇ ਪਏ। ਸੱਚੀ ਦੱਸੋ ਨਾ ਮੈਂ ਤੁਰਦਿਆਂ ਮੇਰਾ ਸਾਹ ਗੁੰਮ ਹੋਇਆ ਪਿਆ ਹੁਣ ਤਾਂ ਮੇਰੇ ਕੋਲ ਬੋਲਿਆ ਨਹੀਂ ਜਾਂਦਾ ਹਾਂ ਵੀ ਭੂਆ ਕੀ ਹੋ ਗਿਆ ਪੈਰਾਂ ਨੂੰ? ਮੇਰੇ ਪੈਰ ਤਾਂ ਹੁਣ ਪਈਏ ਬਣੇ ਇੱਧਰ ਹੋਏ ਆ। ਵੇਖਿਆ ਤੁਹਾਡੀ ਕਿਧਰੋਂ ਭੂਆ ਹੋ ਗਈ ਉਹ ਸੌਰੀ ਮਾਈ ਕਹਿੰਦੀ ਮੇਰੇ ਪੈਰ ਹਥਿਆਰ ਬਣ ਗਏ ਤੇ ਮਾਈ ਆਸ਼ਨ ਅੱਗੇ ਕੀ ਆਖਿਆ ਸੀ ਮਾਈ ਕੀ ਨਹੀਂ ਹਟਦੀ ਕਰਨੋਂ? ਅੱਛਾ ਭੂਆ ਪਾਉਂਦੀ ਵੀ ਤਾਂ ਫਿਰ ਸੈਂਡਲ ਹੈ ਨਾ ਹਾਂ। ਬੰਦਾ ਕੀ ਖੁੱਲੀ ਜੁੱਤੀ ਪਾ ਲਵੇ ਭੂਆ ਕਹਿੰਦੀ ਸੈਂਡਲ ਆਸਾਨੀ ਨਾਲ ਬੰਦਾ ਤੁਰ ਸਕਦਾ ਨਹੀਂ ਤੁਸੀਂ ਸਮਝੇ ਨਹੀਂ ਭੂਆ ਵਾ ਮਾਡਰਨ ਭੂਆ ਮਾਡਰਨ ਹਾਂ ਭੂਆ ਵਾ YouTube ਸਟਾਰ ਭੂਆ TikTok ਸਟਾਰ ਹੈ ਭੂਆ ਤੂੰ ਨਾ ਸਾਂਭ ਕੇ ਰੱਖਦਾ ਸਲਮਾਨ ਦੀ ਗੁੱਡੀ ਵਾਸਤੇ ਆ ਲੈ ਉਹ ਤੂੰ ਨਵੀਆਂ ਮੱਤਾਂ ਦੇ ਕੋਈ ਚੱਜ ਦੀ ਗੱਲ ਕਰ ਤੂੰ। ਇਹ ਮੈਂ ਤੇਰੇ ਵਿਆਹ ਲਈ ਰੱਖਣੀ ਆ ਜੇ ਤੇਰਾ ਵਿਆਹ ਹੈ ਨਾ ਫੇਰ ਪਾਉਣੀ ਆ ਮੈਂ ਇਹ ਪਤਾ ਕੀ ਕਰ ਰਹੇ ਇਹ ਮੇਰੀ ਬੁੱਢੀ ਨੂੰ ਗਿਫਟ ਕਰਨੇ ਨੇ ਠੀਕ ਹੈ ਤੇ ਮੇਰੀ ਬੁੱਢੀ ਨੂੰ 4 ਵਾਰੀ ਪਵਾ ਕੇ ਉਹਦੇ ਕੋਲ ਵਾਪਸ ਲੈ ਲੈਣੇ ਇਹ ਤੇਰੇ ਵਿਆਹ ਤੇ ਤੇਰੀ ਨਹੀਂ ਫੇਰ ਦੇਣੀ। ਮੈਂ ਲੈ ਲੈਣੇ ਆ ਫੇਰ ਮੈਂ ਸੰਭਾਲ ਕੇ ਰੱਖ ਲੈਣੇ ਐਵੇਂ ਦੇ ਸੈਂਡਲ ਹੋਣ ਐ ਭਾਈ ਸਾਡੇ ਖਾਨਦਾਨੀ ਸੈਂਡਲ ਚੱਲਦੇ ਵੇਖ ਲੋ ਬੇਬੇ ਵੇਖ ਲੋ ਮੈਂ ਤੁਹਾਨੂੰ ਕਹਿੰਦਾ ਸੀ ਕਿ ਨਾ ਜਾਈਏ ਮੈਂ ਤੁਹਾਨੂੰ ਕਹਿੰਦਾ ਸੀ ਨਾ ਜਾਈਏ ਤੂੰ ਕਹਿੰਦੀ ਸੀ ਨਹੀਂ ਮੈਂ ਜਾਣਾ ਭਰਾ ਉਤਰਿਆ ਥੱਲੇ ਭਰਜਾਈ ਉਤਰੀ ਥੱਲੇ ਨਹੀਂ ਆਏ ਨਾ ਅਗਲੇ ਥੱਲੇ ਆਰ ਕਿੰਨੇ ਤੀਲੀਆਂ ਮੰਮਾ ਪਾਪਾ ਰੋਟੀ ਖਾਣ ਪਹਿਲੇ ਹੌਲੀ ਬੋਲ ਤੂੰ ਤੇ ਦਬਕਾ ਮਾਰ ਕੇ ਮੇਰਾ ਤਰਾ ਕੱਢੀ ਜਾਂਦੇ ਨਾ ਵੇ ਮੁੜਿਆ ਇਦਾਂ ਦੀਆਂ ਗੱਲਾਂ ਨਾ ਕਰ ਪੇਕਿਆਂ ਘਰ ਜਦੋਂ ਆ ਵੇਖਿਆ ਆ ਸੁਣ ਲੋ ਥੋੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਉੱਤੇ ਇਸ਼ਾਰਾ ਦੇ ਰਹੇ ਨੇ ਕਿ ਹਜੇ ਕੰਧਾਂ 'ਚ ਵੱਜ ਰਹੀਆਂ ਨੇ ਜੇ 5 ਮਿੰਟ ਤੁਸੀਂ ਨਾ ਗਏ ਤੇ ਦਵਾਜੀਆਂ ਤੁਹਾਡੇ 'ਚ ਵੱਜ ਰਹੀਆਂ ਮੰਮਾ ਪਾਪਾ ਰੋਟੀ ਖਾਣ ਦਾ ਨੇ ਵਾਈਫਾਈ ਵਾਲਾ ਜਿਹੜੀ ਸਾਡੀ ਡਿਵਾਈਸ ਨਾ ਉਹ ਖਰਾਬ ਹੋ ਗਈ ਉਹ ਹਿਲ ਜਾਂਦੀ ਉਹ ਕਿੱਲ ਲਾ ਕੇ ਉੱਥੇ ਟੰਗਣ ਲੱਗਿਆ ਮੈਨੂੰ ਲੱਗਦਾ ਅੱਜ ਸੈਨ ਖਰਾਬ ਹੋਇਆ ਹਿੱਲਿਆ ਪਿਆ ਜਿਵੇਂ ਦੂਰ ਰਹਿੰਦੇ ਹੋ ਸੱਜਣਾ ਸਾਡੇ ਤੋਂ ਕਿਲ ਕਬਜ਼ਾ ਲਾਉਣ ਦਾ ਤੁਸੀਂ ਐਵੇਂ ਹੁਣ ਰੋਲਾ ਪਾਉਣ ਦਾ ਮੈਂ ਕਹਿੰਦਾ ਇੱਥੇ ਵੀ ਲਵਾ ਦਈਏ ਬਾਅਦ ਜਿਹੜੀ ਸੋਜ ਲੱਥੀ ਨਾ ਆ ਜਦੋਂ ਇਹਨਾਂ ਦੇ ਵਿੱਚ ਕੇਲ ਠੁਕਣਗੇ ਨਾ ਉੱਤੇ ਮੋਟੇ ਸੇ ਇਹਨਾਂ ਚ ਵਾਹ ਭਰੀਚੀ ਵਾਹ ਨਿਕਲ ਜੇ ਬਾਹਰ ਪੈਰ ਫਿੱਟ ਹੋਏ ਨੇ ਤੁਹਾਡੇ ਤੇਰੇ ਵੱਸ ਤਾਂ ਹੋਵੇ ਨਾ ਤੇ ਤੂੰ ਕਿਲ ਠੋਕ ਕੇ ਯਾਰ ਦੇਖਿਓ ਮਤਲਬ ਮੈਂ ਡਾਕਟਰ ਰਿਹਾ ਵਾ ਫਿਰ ਕੀ ਮੈਂ ਡੰਗਰ ਡਾਕਟਰ ਰਿਹਾ ਤੇ ਦੇਖੋ ਅੱਲਾ ਮਾਫ ਕਰੇ ਪੈਰ ਡੰਗਰਾਂ ਦੇ ਵੀ ਪੈਰ ਇਨਸਾਨਾਂ ਦੇ ਵੀ ਠੀਕ ਹੈ ਮੈਂ ਕੋਈ ਗਲਤ ਗੱਲ ਭੈਣਾਂ ਦੇ ਪੈਰਾਂ 'ਚ ਕਿਲ ਨਹੀਂ ਠੋਕਦੇ ਹੁੰਦੇ ਕਿਉਂ? ਤੇ ਨਾ ਹੀ ਕਦੀ ਜ਼ਿੰਦਗੀ 'ਚ ਠੋਕਿਆ ਕਿਸੇ ਨੇ ਨਹੀਂ। ਭੈਣਾਂ ਜਿਹੜੀਆਂ ਵੀ ਮਾੜੀਆਂ ਹਨ ਭਰਾ ਕਾਲਜੇ ਨਾਲ ਆ ਗਏ ਆਪਾਂ ਇਲਾਜ ਸਮਝ ਕੇ ਕਰਨਾ ਜ਼ੈਨੀ ਬ੍ਰੈਡ ਸਮਝਾ ਭੂਆ ਨੂੰ ਇਹ ਕਿੱਲਾਂ ਵਾਲਾ ਇਲਾਜ ਹੈ ਨਾ ਤੂੰ ਆਪ ਤੇ ਹੀ ਇਸਤੇਮਾਲ ਕਰ ਯਾਰ ਮੇਰੇ ਤੇ ਜੇ ਸੋਚ ਨਹੀਂ ਪਈ ਜ਼ੈਨੀ ਤੇ ਟਰਾਈ ਕਰ ਲੈਣਾ ਫਿਰ ਜ਼ੈਨੀ ਵਾਹ ਮੋਟਾ ਹੈ ਪਿਆ ਲੋ ਜੀ ਹੁਣ ਜਿਹੜਾ ਨਾ ਇੱਧਰ ਚੱਲ ਰਹੀ ਅਗਲੇ ਵਿਆਹ ਦੀ ਡਿਸਕਸ਼ਨ ਇੱਕ ਵਿਆਹ ਅਜੇ ਮੁੱਕਿਆ ਨਹੀਂ ਆਇਆ ਤੇ ਅਗਲੇ ਵਿਆਹ ਦੀ ਨਾ 2 ਦਰਜਨਾਂ ਮਿਲ ਕੇ ਬਹਿ ਗਈਆਂ ਵੱਡੀਆਂ ਤੇ ਹੁਣ ਜਿਹੜਾ ਨਾ ਇੱਧਰ ਲੈਸਾਂ ਦੀ ਡਿਸਕਸ਼ਨ ਚੱਲ ਰਹੀ ਤੇ ਇਹਨਾਂ ਦੋਨਾਂ ਚੋਂ ਸੂਟ ਕਿਸੇ ਦਾ ਨਹੀਂ ਬਣਨਾ ਮਾਮੀ ਸੂਟ ਲੈ ਕੇ ਮਾਮੀ ਨੂੰ ਪਸੰਦ ਨਹੀਂ ਆਇਆ ਤੇ ਬੇਬੇ ਨੂੰ ਪਸੰਦ ਆਇਆ ਤੇ ਬੇਬੇ ਦਾ ਬੰਨਾ ਨਹੀਂ ਜਿੰਨੇ ਮਰਜ਼ੀ ਫੀਤੇ ਮਾਰ ਲੈਣ ਜਿੰਨੇ ਮਰਜ਼ੀ ਐਂਚੀ ਟੇਪਾ ਮਾਰ ਲੈਣ ਹੁਣ ਨਾ ਭੈਣ ਦਾ ਸੂਟ ਪਾਉਂਦਾ ਤੇ ਨਾ ਮੈਨੂੰ ਲੱਗਦਾ ਭਰਾ ਦਾ ਪਾਉਂਦਾ ਤੇ ਅਗਲੇ ਸਾਲ ਤੱਕ ਮੈਨੂੰ ਲੱਗਦਾ ਆਪਣਾ ਕੋਈ ਨਹੀਂ ਬਣਨਾ ਭਰਾ ਦਾ ਬਣਨੇ ਨਾ ਭਰਾ ਨੂੰ ਕੋਈ ਟੈਨਸ਼ਨ ਨਹੀਂ ਭਰਾ ਤਾਂ ਵੈਸੇ ਹੀ ਸੂਟ ਬਹੁਤ ਘੱਟ ਪਾਉਂਦਾ ਇਹ ਸੂਟ ਪਤਾ ਮੇਰਾ ਕਿੰਨਾ ਪੁਰਾਣਾ ਹੈ ਕਿੰਨਾ ਪੁਰਾਣਾ ਕਮ ਸੇ ਕਮ 5-6 ਸਾਲ ਪੁਰਾਣਾ ਇਹੀ ਮੈਂ ਅੱਗੇ ਆਖਣਾ ਤੇ ਮੈਂ ਕਿਹਾ ਬੰਦਿਆਂ ਦੀਆਂ ਮੌਜਾਂ ਨਹੀਂ ਦਿਨ ਦਿਹਾੜੀ ਪਾਣਾ ਚੰਗੇ ਦਰਜੀ ਕੋਲ ਸਵਾਇਆ ਜੇ ਕਈ ਦਰਜੀ ਨਾ ਸੂਟ ਮੇਰਾ ਸੀ ਕੇ ਖਰਾਬ ਕੀਤੇ ਨਵੇਂ ਸੂਟ ਪੈਣ ਮੇਰੇ ਠੀਕ ਹੈ ਨਾ ਉਹ ਕਹਿੰਦੇ ਤੂੰ ਮੋਟਾ ਹੋ ਗਿਆ ਤੇ ਆ 5-6 ਸਾਲ ਪੁਰਾਣਾ ਮੇਰੇ ਪੂਰਾ ਆ ਗਿਆ ਤੇ ਇੱਥੇ ਨਹੀਂ ਮੈਂ ਮੋਟਾ ਆ ਇਹ ਜਦੋਂ ਮੈਂ ਦਿਨ ਦਿਹਾੜਾ ਨਾਲ ਇਹਨੂੰ ਧੋਈਦਾ ਐਡੀ ਮੋਟਾ ਵਾ ਭੈਣ ਦਾ ਨਾ ਜ਼ਿਆਦਾ ਤੇ ਪਾ ਲਈ ਆਪਾਂ ਹੁਣ 2 ਫੰਕਸ਼ਨ ਵੇਖੇ ਇਹਦੇ ਨਾਲ ਚੰਗਾ ਸੀਤਾ ਵਾ ਕੁਛ ਵੀ ਨਹੀਂ ਹੁੰਦਾ ਦੂਜੇ ਦਿਨ ਪਾਇਆ ਤੇ ਇੱਕ ਸ਼ਾਦੀ ਤੇ ਪਾਤਾ ਤੇ ਲਾਹੌਰ ਵਾਲੀ ਸ਼ਾਦੀ ਤੇ ਆਪਾਂ ਇਹ ਚਲਾ ਆਪਾਂ ਹੁਣ ਤੇ ਇਹੀ ਚੱਲਦੇ ਨੇ ਹੁਣ ਮੈਂ ਆ ਸਾਰੀਆਂ ਗਰਮੀਆਂ ਪਾਈਆਂ ਨੇ ਠੀਕ ਹੈ ਇੱਕ ਈਦ ਵਾਲੇ ਦਿਨ ਪਾ ਲਿਆ ਇੱਕ ਚੁੱਕ ਕੇ ਕੱਲ ਪਾ ਲਿਆ ਜਿਹੜਾ ਮੈਂ ਕੱਲ ਪਾਇਆ ਮੈਂ 2022 ਚ ਸਵਾਇਆ ਸੀ ਠੀਕ ਹੈ ਉਸ ਬਾਅਦ ਜਿਹੜਾ ਅੱਜ ਪਾਇਆ ਪਿਛਲੇ ਸਾਲ ਪਾਇਆ ਇੱਕ ਜਿਹੜਾ ਮੇਰਾ ਰਹਿ ਗਿਆ ਉਸ ਦੀ ਬਰਾਤ ਨਾਲ ਪਾ ਲੈਣਾ ਠੀਕ ਹੈ ਤੇ ਬਾਕੀ ਇਹਨਾਂ ਦੋਨੋਂ ਰਿਪੀਟ ਚ ਮਾਰਨਾ ਇਸਤਰੀ ਆਪਾਂ ਤੇ ਚੱਲ ਜੀ ਸੂਟ ਲੈ ਮੈਂ ਕਿਹਾ ਮੇਰੇ ਸੂਟ ਹੈਗੇ ਨੇ ਬੰਦਿਆਂ ਦਾ ਨਵੇਂ ਸੂਟਾਂ ਨਾਲ ਕੀ ਕੰਮ ਇਹ ਤੇ ਬੁੜੀਆਂ ਦਾ ਤੇ ਨਿਆਣੇ ਨੂਣਿਆਂ ਦਾ ਹੁੰਦਾ ਦੂਜਾ ਪੱਕਾ ਕਿਉਂ ਟਮਕਾਏ ਬੰਦੇ ਨੂੰ ਬਾਹਰ ਜਿਹੜਾ ਮਿੱਟੀ ਘੱਟਾ ਪੈਂਦਾ ਬੰਦੇ ਨੂੰ ਕੁੜੀਆਂ ਨੂੰ ਹਰ ਫੰਕਸ਼ਨ ਤੇ ਘੱਟੋ ਘੱਟ 5 ਸੂਟ ਹੋਣੇ ਚਾਹੀਦੇ ਨੇ ਤੁਸੀਂ ਨਵੀਂ ਮੱਤ ਨਾ ਪਾਓ ਕਿਤੇ ਸਾਡੇ ਘਰੇ ਜਾਂਦੇ ਅਸੀਂ ਸਵੇਰੇ ਘਰ ਨਾ ਜਾਈਏ ਅਸੀਂ ਸਵੇਰੇ ਫੇਰ ਕੱਪੜੇ ਦੀ ਦੁਕਾਨ ਤੇ ਤੁਰੇ ਤੁਸੀਂ ਤੇ ਆਪ ਸੀ ਲੈਣਾ ਤੁਹਾਡਾ ਤੇ ਕੋਈ ਸਿੱਧਾ ਸੀ ਲੈਣਾ ਮੈਂ ਲਿਆਉਣੇ ਨੇ ਸੂਟ ਸੂਟ ਹੈ ਨਹੀਂ ਤੁਹਾਡੇ ਕੋਲ ਮੈਂ ਜੇ ਇੱਕ ਸੂਟ ਲੈਣਾ ਬਰਾਤ ਲਈ ਪਾਉਣ ਨੂੰ ਨਾ ਚੰਗਾ ਹਾਂ ਬਰਾਤ ਵਾਸਤੇ ਚੰਗੇ ਸੂਟ ਲੈ ਕੇ ਦੇਣੇ ਸਾਨੂੰ ਜਿਹੜਾ ਨਹੀਂ ਇੱਕ ਮਿੰਟ ਜਿਹੜਾ ਪਰਸੋਂ ਲਿਆਂਦਾ ਉਹ ਕਾਹਦੇ ਲਿਆਂਦਾ ਇੱਕ ਡਾਇਲੋਗ ਬਣਦਾ ਕਿਹੜਾ ਨਾ ਆਪਣਾ ਡਾਇਲੋਗ ਮਾਰੀਓ ਟੀ ਦਾ ਸੂਟ ਇਹਨੇ ਨਾ ਜਦੋਂ ਉੱਥੇ ਮੈਂ ਸਲਾਮ ਨਹੀਂ ਉਧਰ ਨਹੀਂ ਲਿਖਦਾ ਇੱਕ ਵਾਰੀ ਮੈਂ ਥੱਲੇ ਨੂੰ ਗਿਆ ਮੈਨੂੰ ਕੋਈ ਕਹਿੰਦਾ ਮੈਂ ਕਹਾਂ ਸਬਾਸ ਬੇਟਾ
एक उपसी वाला डायलॉग भी मानता तेरा को लाइक क्यों ये करता बंदा तो मेरी बेस है ਜ਼ੈਨ ਦਾ ਅਸੀਂ ਨਾਂ ਪਕਾਇਆ ਨਵਾਂ ਨਾਂ ਜ਼ੈਨ ਦਾ ਬੰਸੀ ਰੈਪਰ ਠੀਕ ਹੈ ਇਹ ਉਪਸੀ ਕਰਦਾ ਜਦੋਂ ਜ਼ੈਨ ਜੰਮਿਆ ਨਾ ਤੇ ਮੈਂ ਦੇਖਿਆ ਨਾ ਤੇ ਵੱਡਾ ਭਾਈ ਅੱਲਾ ਬਖਸ਼ੇ ਬੈਠਾ ਕੋਲ ਮੈਂ ਕਿਹਾ ਵੇਖਿਆ ਨਾ ਜਿਵੇਂ ਕਿਸੇ ਅੰਗਰੇਜ਼ ਦਾ ਝੂਠਾ ਹੁੰਦਾ ਕੋਈ ਉਹ ਹੱਸਿਆ ਮੈਂ ਕਿਹਾ ਇਹ ਬੁੱਢੇ ਅੰਗਰੇਜ਼ ਦੀ ਰੂਹ ਆ ਨਿੱਕਾ ਏਡਾ ਸੀ ਤੇ ਹੱਸੇ ਤੇ ਭਾਈ ਹੱਸਦਾ ਸੀ ਨਾ ਹਾਂ ਏਡਾ ਇਹ ਛੋਟਾ ਜਿਹਾ ਸੀ ਇਹਨੂੰ ਇਹਦੀ ਮਾਂ ਨੇ ਨਾ ਧੁਆ ਕੇ ਪਾ ਦੇਣਾ ਤੇ ਇਹਨੇ ਉੱਤੇ ਨਾ ਪੱਖੇ ਵੱਲ ਵੇਖ ਕੇ ਨਾ ਆਓ ਉਹ ਤਿੰਨਾਂ ਚੌਂ ਦਿਨਾਂ ਦਾ ਵੇਖਦਾ ਸੀ ਪੱਖਾ ਘੁੰਮਦਾ ਉਹ ਇੱਥੋਂ ਅਸੀਂ ਪਿੰਡੋਂ ਮੈਂ ਦਾਣੇ ਲੈ ਕੇ ਗਿਆ ਤੇ ਉਹ ਜਾਨਾ ਨਹੀਂ ਠੀਕ ਹੈ ਉਹ ਵੀ ਮੇਰੇ ਨਾਲ ਉਹਨੇ ਜਾ ਕੇ ਐਸੀ ਨੈਸ਼ ਨਜ਼ਰ ਲਾਈ ਮੈਨੂੰ ਆਂਦਾ ਫੌਜੀ ਇਹ ਕਿੰਨੇ ਦਿਨ ਦਾ ਤੇਰਾ ਬਾਲ ਮੈਂ ਕਿਹਾ ਯਾਰ ਇਹ ਹੋ ਗਿਆ ਇਹ 10 ਦਿਨਾਂ ਦਾ ਕਹਿੰਦਾ ਲੱਗਦਾ ਨਹੀਂ ਤਾਂ ਲੱਗਦਾ 3-4 ਮਹੀਨਿਆਂ ਦਾ ਲੈ ਐਸੀ ਨਜ਼ਰ ਲੱਗੀ ਮੁੰਡੇ ਨੂੰ ਤੇ ਫਿਰ ਅਸੀਂ ਨਾ ਪੂਰਾ ਲਾਹੌਰ ਵੀ ਭੱਜੇ ਤੇ ਫਿਰ ਆਕੇ ਇਹ ਹਜੇ ਤੱਕ ਜਿਹੜਾ ਨਾ ਇਹ ਤਾਂ ਨਿੱਕਾ ਹੈ ਹੁਣ ਉਹਨੂੰ ਫੜ ਜਾ ਕੇ ਹੁਣ ਦੇ ਇੱਕ ਵਾਰੀ ਕਟਾਉਣੇ ਮੈਂ ਨਹੀਂ ਖਾਲੂ ਜਾਂਦਾ हम बदला लेंगे बदला ये बदले का इंतकाम चल रहा है मेरा बेटा ਇੰਨਾ ਖੁਸ਼ ਹੋਵੇ ਕਹੇ ਵੀ ਅੱਲਾਹ ਤਾਲਾ ਨੇ ਰੂਹ ਵੇਖ ਕਿੱਡੀ ਪਾਈ ਹੈ ਇਹਦੇ ਵਿੱਚ ਹਸਮੁਖ ਕਿੰਨਾ ਬੱਚਾ ਜੇ ਇੰਨਾ ਕੋਈ 3 ਦਿਨਾਂ 4 ਦਿਨਾਂ ਦਾ ਤੇ ਬੱਚਾ ਹੱਸਦਾ ਪਿਆ ਮੈਂ ਲਈ ਬੈਠੀ ਤੇ ਉਹ ਗਰੇ ਅੱਗੋਂ ਹੱਸੇ ਇਹ ਉਦੋਂ ਵੀ ਕਰਨੀ ਸੀ ਕਰਦਾ ਉਹਦਾ ਕਦ ਉਪਸ ਉਪਸ ਅੱਛਾ ਇੱਕ ਹੋਰ ਬਾਜੀ ਮੈਂ ਵੇਖਿਆ ਉਹ ਆਪਣੇ ਰਿਸ਼ਤੇਦਾਰ ਹੈ ਉਹ ਉਹਨਾਂ ਦਾ ਬੱਲੂ ਨਹੀਂ ਉਹ ਰੱਬੋ ਹੀ ਅਸੀਂ ਸ਼ਹਿਰ ਗਏ ਤੇ ਉਹ ਬੱਚੀ ਹੁੰਦੀ ਹੋਈ ਹੈ ਉਹਦੇ ਘਰ ਟੋਟਲ ਘੰਟੇ ਕੁ ਡੇਢ ਘੰਟੇ ਦੀ ਸੀ। ਤੁਸੀਂ ਯਕੀਨ ਕਰੋ ਇੰਨੀ ਸੋਹਣੀ ਬੱਚੀ ਮਾਸ਼ਾਅੱਲਾ ਮਾਸ਼ਾਅੱਲਾ ਠੀਕ ਹੈ ਨਾ ਤੇ ਮੈਂ ਉਹਦੇ ਵੱਲ ਵੇਖ ਰਿਹਾ ਨੇ ਉਹਨੇ ਰਿਲੇਟਿਵ ਲੂਟੀ ਸੀ ਠੀਕ ਹੈ ਉਹਦੀ ਮਾਂ ਨੇ ਤੇ ਮੈਂ ਇੰਜ ਕਰਕੇ ਮੈਂ ਉਹ ਕੁੜੀ ਹੱਸ ਪਈ ਭਾਈ ਰੂਹਾਂ ਪੱਕੀਆਂ ਵਾ ਤੇ ਆ ਹੁਣ ਜਾ ਕੇ ਤੇ ਉਹ ਵਿਚਾਰੀ ਪਤਾ ਨਹੀਂ ਉਹਦੀ ਕੇਅਰ ਨਹੀਂ ਕਰਦੇ ਗਲੀ ਜੀ ਤੇ ਜ਼ੈਨ ਜਿਹੜੀ ਇਹ ਤੇ ਲੱਗਦੀ ਆਮਨਾ ਉਹ ਜਿਹੜਾ ਹੱਸ ਪੈਂਦਾ ਨਾ ਫਿਰ ਉਹਨਾਂ ਫਿਰ ਦਿਨੋਂ ਦਿਨ ਥੱਲੇ ਜਾਂਦਾ ਰੂਹਾਂ ਸਾਚੀਆਂ ਵਾ ਤੇ ਉਹ ਰੂਹਾਂ ਹੁਣ ਪੱਕੀਆਂ ਹੋਈਆਂ ਪਈਆਂ ਨੇ ਬੁੱਢੀਆਂ ਹੋਈਆਂ ये बदले का इंतकाम ਸੇਮ ਐਸੇ ਤਰ੍ਹਾਂ ਹੁਣ ਬੁੱਢੀਆਂ ਰੂਹਾਂ ਮਿਲ ਕੇ ਬਹਿ ਗਏ ਹੁਣ ਗੱਲਾਂ ਨਹੀਂ ਖਤਮ ਹੋਣੀਆਂ ਤੇ ਗੱਲਾਂ ਇਸ ਤੋਂ ਪਹਿਲੇ ਖਤਮ ਨਾ ਹੋਣ ਆਪਾਂ ਵਲੋਗ ਖਤਮ ਕਰ ਦਈਏ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਨਹੀਂ ਲੱਗੀ ਹੋਗੀ ਅਗਰ ਵੀਡੀਓ ਅੱਛੀ ਨਹੀਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਕਰਨਾ ਸਬਸਕ੍ਰਾਈਬ ਅੱਲਾ ਹਾਫਿਜ਼ ਬਾਏ ਬਾਏ